ਸ਼ੁਰੂ ਕਰਦੇ ਜਾਈਏ 18 ਤਰੀਕ ਤੋਂ ਜਿਹੜਾ ਮਸਲਾ ਤੁਰਿਆ ਆ ਉਹਦਾ ਅਜੇ ਕੋਈ ਅੰਤ ਕਦੋਂ ਹੋਣਾ ਹੈ ਉਸ ਦੇ ਬਾਰੇ ਪਤਾ ਨਹੀਂ ਆ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਤਰੀਕੇ ਦੀਆਂ ਆਪਾਂ ਗੱਲਾਂ ਸੁਣੀਆਂ, ਚੱਲ ਰਹੀਆਂ ਆ, ਹੋ ਰਹੀਆਂ ਆ। ਤੇ ਹੁਣ ਜਦ ਅੱਜ ਦੇ ਦਿਨ ਆਪਾਂ ਦੇਖਿਆ ਆ ਤੇ ਉਹਨਾਂ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਗਈ ਆ, ਉਸ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ ਨੇ। ਹੁਣ ਮਸਲਾ ਇਹ ਆ ਵੀ ਕੀ ਇਹ ਪੂਰਾ ਸੱਚ ਆ ਜਾਂ ਇਹ ਅਧੂਰਾ ਸੱਚ ਆ। ਬਿਲਕੁਲ ਪ੍ਰਵੀਨ, ਬਿਲਕੁਲ ਰਾਜਵੀਰ ਹੋਰੀ, ਇਹ ਮਨਾਂ ਦੇ ਵਿੱਚ ਸਵਾਲ ਖੜਾ ਹੈ ਕਿ ਹਾਂ ਇਹ ਪੂਰਾ ਸੱਚ ਹੈ ਕਿ ਅਧੂਰਾ ਸੱਚ ਹੈ। ਅਸਲ ਦੇ ਵਿੱਚ ਹੁਣ ਤੱਕ ਜਿੱਦਣ ਦੀ ਇਹ ਘਟਨਾ 18 ਤਰੀਕ ਤੋਂ ਵਾਪਰੀ ਆ, ਉਸ ਦਿਨ ਤੋਂ ਇੱਕ ਮੰਗ ਸਾਰੀਆਂ ਧਿਰਾਂ ਵੱਲੋਂ ਸੀਗੀ ਇੱਕ ਤਰ੍ਹਾਂ ਦਾ ਕਿ ਜੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ ਵਿੱਚ ਨਹੀਂ ਹੈ, ਫਿਰ ਉਹਦਾ ਅਜੇ ਤੱਕ ਕੋਈ ਸੁਨੇਹਾ, ਕੋਈ ਟਵੀਟ, ਕੋਈ ਫੇਸਬੁੱਕ ਲਾਈਵ, ਕੋਈ ਵੀਡੀਓ ਕਿਉਂ ਨਹੀਂ ਆਇਆ। ਮੈਨੂੰ ਲੱਗਦਾ ਇਹ ਉਹਦਾ ਜਵਾਬ ਹੈ। ਜਿਹੜਾ ਇੱਕ ਮਨ ਚ ਖਦਸ਼ਾ ਸੀਗਾ ਕਿ ਜੀ ਉਹਦੇ ਕੇਸ ਕਤਲ ਕਰ ਦਿੱਤੇ ਗਏ ਹੋਣਗੇ, ਉਹਨੂੰ ਕੋਨਾ ਮੋਨਾ ਬਣਾਤਾ ਹੋਊਗਾ ਜੀ, ਉਹਨੂੰ ਤਸ਼ੱਦਦ ਕੀਤਾ ਹੋਊਗਾ ਜੀ, ਉਹ ਖੜਨ ਜੋਗਾ ਨਹੀਂ ਹੋਊਗਾ ਜੀ, ਉਹ ਬੋਲਣ ਜੋਗਾ ਨਹੀਂ ਹੋਊਗਾ, ਇਹ ਉਹਦਾ ਜਵਾਬ ਹੈ। ਪਰ ਇਹ ਜਵਾਬ ਸਾਰੇ ਮਸਲਿਆਂ ਦੇ ਹਲੇ ਜਵਾਬ ਨਹੀਂ ਹੈਗੇ, ਇਹ ਸਾਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ। ਉਲਟਾ ਇਸ ਵੀਡੀਓ ਨੇ ਕਿੰਨੇ ਹੀ ਸਵਾਲ ਨਵੇਂ ਖੜੇ ਕਰ ਦਿੱਤੇ। ਤੁਸੀਂ ਇਸ ਵੀਡੀਓ ਨੂੰ ਜਦੋਂ ਗੌਰ ਨਾਲ ਦੇਖਦੇ ਹੋ ਤਾਂ ਉਸ ਵੀਡੀਓ ਦੇ ਵਿੱਚੋਂ ਇਕੱਲੇ ਸ਼ਬਦਾਂ ਤੇ ਨਾ ਜਾਓ, ਉਹਨਾਂ ਦੀ ਬਣਤਰ ਦੇ ਉੱਤੇ, ਉਹਨਾਂ ਦੀ ਬੋਲੀ ਦੇ ਲਹਿਜੇ ਦੇ ਉੱਤੇ, ਉਹਨਾਂ ਦੀ ਮਤਲਬ ਖਲੋਣ ਦੀ, ਬੋਲਣ ਦੀ, ਨਜ਼ਰੀਏ ਦੀ, ਜਦੋਂ ਉਹਦੇ ਪਰ ਜਾਓਗੇ ਤਾਂ ਤੁਹਾਡੇ ਮਨ ਦੇ ਵਿੱਚ ਕਿੰਨਾ ਕੁਛ ਨਾਲ ਨਾਲ ਚੱਲਦਾ। ਕਿੰਨੀਆਂ ਹੀ ਤਰ੍ਹਾਂ ਦੀਆਂ ਵਿਚਾਰਾਂ ਵੀ ਬਾਹਰ ਆ ਰਹੀਆਂ, ਉਹਨਾਂ ਨੂੰ ਵੀ ਪ੍ਰਭਾਵਿਤ ਤੁਸੀਂ ਨਾ ਹੋਵੋ। ਕੱਲੀ ਵੀਡੀਓ ਨੂੰ ਆਪਣੇ ਨਜ਼ਰੀਏ ਤੋਂ ਦੇਖੋ ਤਾਂ ਤੁਹਾਡਾ ਮਨ ਕੀ ਕਹਿੰਦਾ, ਤੁਹਾਡਾ ਦਿਮਾਗ ਕੀ ਕਹਿੰਦਾ, ਫਿਰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਗੱਲ ਸਾਫ਼ ਹੈ ਰਾਜਵੀਰ ਹੋਰੀ ਕਿ ਇਹ 18 ਤਰੀਕ ਤੋਂ ਬਾਅਦ ਲਗਾਤਾਰ ਕੁਝ ਫੋਟੋਆਂ ਸਾਹਮਣੇ ਆਈਆਂ ਸਾਡੇ ਜੀ, ਫੋਟੋਆਂ ਆਈਆਂ ਕਿ ਦੇਖੋ ਜੀ ਉਹ ਤਾਂ ਬਰੀਜ਼ਾ ਗੱਡੀ 'ਚ ਸਵਾਰ ਹੋ ਗਿਆ ਜੀ, ਆਹ ਲਓ ਜੀ ਉਹਨੇ ਚੋਲਾ ਤੇ ਤਲਵਾਰ ਕਿਰਪਾਨ ਛੱਡਤੀ ਜੀ, ਹੁਣ ਜੀ ਉਹਨੇ ਪੈਂਟ ਕਮੀਜ਼ ਪਾ ਲਈ ਜੀ, ਆਹ ਜੀ ਮੋਟਰਸਾਈਕਲ ਤੇ ਬਹਿ ਗਿਆ ਜੀ, ਨਾਲ ਪਵਲਪ੍ਰੀਤ ਹੋਰੀ ਨੇ ਜੀ, ਤੇ ਆਹ ਦੇਖੋ ਜੀ ਹੁਣ ਤਾਂ ਉਹ ਪੈਂਚਰ ਲਵਾ ਰਹੇ ਨੇ ਜੀ, ਉਹ ਰੇੜੇ ਤੇ ਨੇ ਜੀ, ਨਹੀਂ ਜੀ ਹੁਣ ਉਹ ਛਤਰੀ ਲੈ ਕੇ ਉੱਥੇ ਨੇ ਜੀ, ਨਹੀਂ ਜੀ ਉਹ ਤਾਂ ਟਰੈਕ ਸੂਟ ਪਾ ਲਿਆ ਜੀ ਪਟਿਆਲੇ 'ਚ ਨੇ, ਨਹੀਂ ਬਾਲ ਖੋਲ ਲਏ ਜੀ ਦਿੱਲੀ 'ਚ ਨੇ, ਨਹੀਂ ਲੋਕੇਸ਼ਨ ਤਾਂ ਜੀ ਉੱਥੇ ਨੇਪਾਲ ਦੀ ਮਿਲ ਗਈ ਹੈ। ਇਹ ਸਾਰੇ ਵਰਤਾਰੇ 'ਚ ਸਾਨੂੰ ਫੁਟੇਜ ਦੇ ਹਵਾਲੇ ਨਾਲ ਫੋਟੋਆਂ ਆਈਆਂ ਜੀ। ਜੇਕਰ ਕੈਮਰੇ ਦੀ ਫੁਟੇਜ ਹੈ ਤਾਂ ਵੀਡੀਓ ਆਉਂਦੀ ਪੂਰੀ, ਉਵੇਂ ਦੇ ਕਲਿੱਪ ਪੂਰੇ ਨਹੀਂ ਆਏ ਕਿ ਬੰਦਾ ਰੋਡ ਤੇ ਤੁਰਿਆ ਜਾ ਰਿਹਾ, ਉਹ ਆ ਰਿਹਾ, ਉਹਨਾਂ ਕੁ ਕਲਿੱਪ ਹੀ ਆਉਂਦਾ ਸੀ, ਉਦੋਂ ਅਗਲਾ ਕੈਮਰੇ ਦਾ ਫਰੇਮ ਨਹੀਂ ਆਉਂਦਾ ਸੀ। ਜੇ ਦਿੱਲੀ 'ਚ ਤੁਰੇ ਜਾਣ ਵਾਲੀ ਵੀਡੀਓ ਆਈ, ਪਟਿਆਲੇ 'ਚ ਤੁਰੇ ਜਾਣ ਵਾਲੀ ਵੀਡੀਓ ਆਈ ਤਾਂ ਕੁਝ ਸਕਿੰਟਾਂ ਦਾ ਕਲਿੱਪ ਸੀ ਜੀ ਜੀ। ਤਾਂ ਕੈਮਰੇ ਦੀ ਅਗਲੇ ਦੀ ਫੁਟੇਜ ਆਉਣੀ ਚਾਹੀਦੀ ਸੀ। ਸੋ ਇਹ ਜਿੱਥੇ ਤੱਕ ਸੀਗਾ ਉੱਥੇ ਤੱਕ ਤਾਂ ਠੀਕ ਸੀ, ਪਰ ਇਹ ਸਭ ਦੇ ਦਰਮਿਆਨ ਇਹ ਮੰਗ ਹੁੰਦੀ ਰਹੀ ਕਿ ਜੇ ਫਿਰ ਅੰਮ੍ਰਿਤਪਾਲ ਪੁਲਿਸ ਦੀ ਪਕੜ ਤੋਂ ਬਾਹਰ ਹੈ, ਫਿਰ ਉਹ ਆਪਣਾ ਕੋਈ ਸੁਨੇਹਾ ਕਿਉਂ ਨਹੀਂ ਦੇ ਰਿਹਾ, ਆਪਣੀ ਵਾਰਸ ਪੰਜਾਬ ਦੇ ਨੂੰ ਇਹ ਦਵੇ, ਜਿਨ੍ਹਾਂ ਨੂੰ ਲੱਗਦਾ ਕਿ ਜਿਨ੍ਹਾਂ ਦੀ ਮੈਂ ਅਗਵਾਈ ਕਰ ਰਿਹਾ ਉਹਨਾਂ ਨੂੰ ਦਵੇ, ਪੁਲਿਸ ਨੂੰ ਦਵੇ, ਆਵਾਮ ਨੂੰ ਦਵੇ, ਪੰਜਾਬ ਨੂੰ ਦਵੇ, ਹੈ ਨਾ, ਤੇ ਕੋਈ ਸੁਨੇਹਾ ਤਾਂ ਆਉਂਦਾ ਜੀ। ਤੇ ਇਸ ਲਈ ਮੈਨੂੰ ਲੱਗਦਾ ਕਿ ਇਹ ਜਿਹੜਾ ਸਵਾਲ ਸੀਗਾ ਚਾਹੇ ਤਾਂ ਅੰਮ੍ਰਿਤਪਾਲ ਤੱਕ ਪਹੁੰਚ ਗਿਆ, ਤੇ ਜੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਹੈ, ਪੁਲਿਸ ਦੀ ਕਸਟਡੀ 'ਚ ਹੈ ਨਾ, ਉਹ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਉਹਨੂੰ ਫੜਿਆ ਹੋਇਆ, ਫਿਰ ਉਹ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਗਿਆ ਕਿ ਭਾਈ ਲੋਕਾਂ ਦੇ ਮਨਾਂ 'ਚ ਜਿਹੜਾ ਸਵਾਲ ਆ ਪਹਿਲਾਂ ਦਾ ਜਵਾਬ ਕੀ ਇਹ ਵੀਡੀਓ ਉਹਨਾਂ ਸਵਾਲਾਂ ਦਾ ਜਵਾਬ ਹੈ, ਇਹ ਲੋਕ ਮੰਗ ਦੇ ਉੱਤੇ ਹੈ, ਮੀਡੀਆ ਦੀ ਮੰਗ ਦੇ ਉੱਤੇ ਹੈ, ਜਥੇਦਾਰਾਂ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਹੈ, ਵਾਰਸ ਪੰਜਾਬ ਨੂੰ ਸੁਨੇਹਾ ਦੇਣ ਲਈ ਹੈ, ਜਾਂ ਇਹ ਵੀਡੀਓ ਬਣਵਾਈ ਗਈ ਹੈ। ਇਹ ਸਵਾਲ, ਇਸ ਲਈ ਮੈਂ ਤਾਂ ਹੀ ਕਿਹਾ ਕਿ ਇਹ ਸਵਾਲ ਮੁੱਕੇ ਨਹੀਂ, ਸਵਾਲ ਖੜੇ ਹੋ ਗਏ। ਹਾਂ, ਕੁਝ ਸਵਾਲਾਂ ਦੇ ਜਵਾਬ ਮਿਲ ਗਏ। ਕਿਆ ਅੰਮ੍ਰਿਤਪਾਲ ਭਾਈ ਤੰਦਰੁਸਤ ਹੈ, ਅੰਮ੍ਰਿਤਪਾਲ ਭਾਈ ਮਤਲਬ ਕਿ ਅਜੇ ਪੂਰੇ ਸਰੂਪ ਦੇ ਵਿੱਚ ਹੈ, ਅੰਮ੍ਰਿਤਪਾਲ ਭਾਈ ਅਜੇ ਕੇਸਧਾਰੀ ਹੈ, ਸੋ ਸਾਰਾ ਕੁਛ ਹੈ, ਇਹ ਜਵਾਬ ਤਾਂ ਮਿਲ ਗਏ। ਪਰ ਕੀ ਉਹ ਪੁਲਿਸ ਦੀ ਗਿਰਫਤ ਵਿੱਚ ਹੈ ਜਾਂ ਨਹੀਂ, ਗ੍ਰਿਫਤਾਰੀ ਪਾਈ ਜਾਂ ਨਹੀਂ, ਇਹ ਵੱਖਰਾ ਸਵਾਲ ਹੈ। ਗਿਰਫਤ ਵਿੱਚ ਹੈ ਜਾਂ ਨਹੀਂ, ਇਹ ਸਵਾਲ ਦਾ ਜਵਾਬ ਨਹੀਂ ਮਿਲਿਆ ਇਸ ਵੀਡੀਓ ਆਉਣ ਦਾ, ਕਿਉਂਕਿ ਜਿੰਨੀਆਂ ਫੋਟੋਆਂ ਤੇ ਵੀਡੀਓਜ਼ ਆਈਆਂ ਉਹ ਨਕਲੀ ਅਸਲੀ ਦਾ ਤਾਂ ਵਿਵਾਦ ਖੜਾ ਹੀ ਖੜਾ ਹੈ। ਪਰ ਸਭ ਤੋਂ ਵੱਡਾ ਸਵਾਲ ਉਹਦੇ ਵਿੱਚ ਇਹ ਖੜਾ ਹੈ ਰਾਜਬਾਈ ਕਿ ਜਾਰੀ ਕਿਹਨੇ ਕੀਤੀਆਂ। ਜੀ ਜੀ। ਤੇ ਉਹੀ ਸਵਾਲ ਇਸ ਵੀਡੀਓ ਨਾਲ ਖੜਾ ਕਿ ਵੀਡੀਓ ਜਾਰੀ ਕਿਹਨੇ ਕੀਤੀ। ਇੱਕ ਪਾਸੇ ਇਸ ਵੀਡੀਓ ਦੇ ਵਿੱਚ ਅੰਮ੍ਰਿਤਪਾਲ ਹੋਰੀ ਕਹਿ ਰਹੇ ਨੇ ਕਿ ਮੇਰੇ ਕੋਲ ਹੁਣ ਤੱਕ ਕੋਈ ਖਬਰ ਨਹੀਂ ਸੀ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ਬਾਰੇ ਕੀ ਚੱਲ ਰਿਹਾ ਕੀ ਨਹੀਂ, ਸਾਨੂੰ ਤਾਂ ਇਹੀ ਲੱਗਿਆ ਕਿ ਸਾਨੂੰ ਮਾਲਵੇ ਜਾਣ ਤੋਂ ਰੋਕ ਰਹੀ ਹੈ ਪੁਲਿਸ, ਇਸ ਲਈ ਅਸੀਂ ਉਹ ਮੌਕਾ ਬਚਾ ਕੇ ਮਾਲਵੇ ਪਹੁੰਚਣਾ ਚਾਹੁੰਦੇ ਸੀ, ਹੈ ਨਾ, ਤੇ ਇਸ ਹਵਾਲੇ ਨਾਲ ਮਤਲਬ ਕਿ ਅਸੀਂ ਸਾਈਡ ਤੇ ਹੋਏ ਤੇ ਵਾਹਿਗੁਰੂ ਨੇ ਮਤਲਬ ਕੁਦਰਤ ਨੇ ਵਰਤਾਇਆ ਕਿ ਅਸੀਂ ਐਡਾ ਵੱਡਾ ਘੇਰਾ ਤੋੜ ਕੇ ਲੰਘ ਗਏ, ਪੁਲਿਸ ਸਾਡਾ ਬਾਲ ਵੀ ਵਿੰਗਾ ਨਹੀਂ ਕਰ ਸਕੀ, ਮੈਂ ਚੜ੍ਹਦੀ ਕਲਾ 'ਚ ਹਾਂ। ਪਰ ਇਹ ਸਾਰੀ ਗੱਲ ਕਹਿੰਦੇ ਹੋਏ
ਉਹ ਬੜੇ ਸਹਿਜ ਨੇ ਜਾਂ ਸਹਿਮ ਚ ਨੇ। ਹੂੰ ਉਹਨਾਂ ਦੇ ਵਿੱਚ ਉਹ ਮਤਲਬ ਕਿ ਜਿਹੜੀ ਉਹ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਨੇ, ਉਹ ਝਲਕਾਰਾ ਨਹੀਂ ਹੈਗਾ। ਜਾਂ ਤਾਂ ਉਹ ਜਿਹੜਾ ਇੰਨੇ ਦਿਨਾਂ ਦਾ ਸਫ਼ਰ ਹੈ, 12-13 ਦਿਨਾਂ ਦਾ, ਉਹਦੇ ਅਨੀਂਦਰਾਪਣ ਹੈ, ਥਕਾਵਟ ਹੈ ਨਾ, ਬੇਰਾਮੀ ਹੈ, ਜਾਂ ਉਹ ਨਿਮਰਤਾ ਆ ਗਈ ਹੈ, ਜਾਂ ਹੋਰ ਸਹਿਜਪਣਾ ਆ ਗਿਆ, ਜਾਂ ਕੋਈ ਸਹਿਮ, ਖੌਫ ਤੇ ਡਰ ਆ ਗਿਆ। ਇਹ ਸਵਾਲ ਨਵੇਂ ਖੜੇ ਹੁੰਦੇ ਆ ਨਾ ਇਸ ਵੀਡੀਓ ਦੇ ਆਉਣ ਨਾਲ। ਪਰ ਉਹ ਸਵਾਲ ਕਿੱਥੇ ਹੈ? ਉਹਦਾ ਜਵਾਬ ਕਿਹਨੇ ਦੇਣਾ ਕਿ ਭਾਈ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਚੋਂ ਪੈਸੇ ਡਾਲੇ ਸੀ ਜੀ ਸਾਈਬਰ ਰਾਜੇ ਵਾਲਿਆਂ ਨੇ, 24 ਘੰਟਿਆਂ ਚ ਰਿਕਵਰ ਕਰਾਤੇ ਅਗਲਿਆਂ ਨੇ। ਇੰਨੀ ਪਹੁੰਚ ਹੁੰਦੀ ਹੈ ਜੀ। ਇੱਕ ਬੜੇ ਸੂਬੇ, ਕਿਸੇ ਹੋਰ ਸੂਬੇ ਦੇ ਪੁਲਿਸ ਅਧਿਕਾਰੀ ਦੀ ਧੀ ਆਨੰਦਪੁਰ ਸਾਹਿਬ ਆਈ ਤੇ ਵਿਰਾਸਤ ਖਾਲਸਾ ਦੇਖ ਕੇ ਜਦੋਂ ਬਾਹਰ ਆਈ ਤਾਂ ਉਹਦਾ ਮੋਬਾਈਲ ਚੋਰੀ ਹੋ ਗਿਆ, ਤੇ ਆਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਪਹਿਲਾਂ ਪੁਲਿਸ ਨੇ ਉਹਦਾ ਫੋਨ ਬਰਾਮਦ ਕਰਾਤਾ। ਦੇਖੋ। ਤੇ ਜੇਕਰ ਇੰਨੇ ਸਾਡੇ ਸਾਈਬਰ ਸੈੱਲ ਹੁਣ ਇੰਨੇ ਮਜ਼ਬੂਤ ਨੇ, ਤਾਂ ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਹਾਲ ਤੱਕ ਜੀ ਇਹ ਵੀਡੀਓ ਕਿੱਥੋਂ ਜਾਰੀ ਹੋਈ ਹੈ, ਕਿਹੜੀ ਆਈਡੀ ਤੋਂ ਜਾਰੀ ਹੋਈ ਹੈ, ਕਿਹੜੇ ਫੋਨ ਤੋਂ ਜਾਰੀ ਹੋਈ ਹੈ, ਕਿਹੜੀ ਲੋਕੇਸ਼ਨ ਤੋਂ ਜਾਰੀ ਹੋਈ ਹੈ, ਨੈਟ ਕਿੱਥੋਂ ਵਰਤਿਆ? ਇਹਦਾ ਜਵਾਬ ਕੋਈ ਨਹੀਂ। ਸੋ ਇਸ ਲਈ ਤਾਂ ਹੀ ਇਹ ਸਵਾਲ ਖੜੇ ਹੋ ਰਹੇ ਨੇ ਕਿ ਵੀਡੀਓ ਆਪ ਜਾਰੀ ਕੀਤੀ ਹੈ ਜਾਂ ਵੀਡੀਓ ਬਣਵਾਈ ਹੈ, ਇਹ ਪੁਲਿਸ ਦੀ ਕਸਟਡੀ 'ਚ ਖੜ ਕੇ ਬਣੀ ਹੈ ਜਾਂ ਪੁਲਿਸ ਦੀ ਗਿਰਫਤ ਤੋਂ ਬਾਹਰ ਬਣੀ ਹੈ। ਇਹਦੇ ਸਵਾਲ, ਕਿਉਂਕਿ ਇਹਦੇ ਨਾਲ, ਇਸ ਵੀਡੀਓ ਦੇ ਨਾਲ ਅੰਮ੍ਰਿਤਪਾਲ ਦਾ ਪੱਖ ਇਹ ਜਾਂਦਾ ਕਿ ਦੇਖੋ ਭਾਈ, ਮੈਂ ਪੁਲਿਸ ਦੀ ਗਿਰਫਤ ਤੋਂ ਬਾਹਰ ਹਾਂ ਜੀ, ਮੈਂ ਚੜ੍ਹਦੀ ਕਲਾ 'ਚ, ਮੈਨੂੰ ਉਹ ਫੜ ਨਹੀਂ ਸਕੇ, ਕੋਈ ਨਾ, ਮੈਂ ਜਦੋਂ ਪ੍ਰਮਾਤਮਾ ਦੀ, ਵਾਹਿਗੁਰੂ ਦੀ ਇੱਛਾ ਹੋਊਗੀ ਉਸ ਸਮੇਂ ਗ੍ਰਿਫਤਾਰੀ ਪਊਗੀ। ਇਸ ਲਈ ਹੋ ਸਕਦਾ ਕਿ ਕੱਲ ਨੂੰ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂ, ਹੋ ਸਕਦਾ ਕੱਲ ਨੂੰ ਮੈਂ ਕੇਸਗੜ੍ਹ ਸਾਹਿਬ ਜਾਵਾਂ, ਹੋ ਸਕਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਵਾਂ, ਜਾਂ ਕਿਸੇ ਹੋਰ ਗੁਰੂ ਘਰ ਜਾਵਾਂ, ਜਾਂ ਆਪ ਸਾਹਮਣੇ ਆਵਾਂ। ਕਿਉਂਕਿ ਜਥੇਦਾਰ ਸਾਹਿਬ ਨੂੰ ਹੁਣ ਅਪੀਲ ਕਰ ਰਹੇ ਨੇ ਅੰਮ੍ਰਿਤਪਾਲ ਹੋਰੀ ਜੀ, ਤੇ ਫਿਰ ਜਥੇਦਾਰ ਹੋਰਾਂ ਨੇ ਵੀ ਇੱਕ ਅਪੀਲ ਕੀਤੀ ਹੋਈ ਅੰਮ੍ਰਿਤਪਾਲ ਨੂੰ। ਸੋ ਜੇਕਰ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਮਤਲਬ ਕਿ ਸਰਬੱਤ ਖਾਲਸਾ ਬੁਲਾਓ, ਤਾਂ ਉਹ ਕਹਿੰਦੇ ਮੈਂ ਵੀ ਕਿਹਾ ਕਿ ਭਾਈ ਜੇ ਤੂੰ ਗਿਰਫਤ ਨਹੀਂ, ਫਿਰ ਸਰੈਂਡਰ ਕਰ। ਤੇ ਪਰ ਉਹਨਾਂ ਨੇ ਇਹ ਵੀ ਕਹਿ ਸਕੇ ਜੇ ਪੁਲਿਸ ਦੀ ਕਸਟਡੀ ਜਾਂ ਪੁਲਿਸ ਸਾਫ਼ ਕਰੇ। ਕੀ ਪੁਲਿਸ ਨੇ ਇਸ ਵੀਡੀਓ ਰਾਹੀਂ ਸਾਫ਼ ਕਰਤਾ ਕਿ ਦੇਖੋ ਜੀ ਸਾਡੇ ਕੋਲ ਤਾਂ ਹੈ ਨਹੀਂ? ਤੇ ਅੰਮ੍ਰਿਤਪਾਲ ਨੂੰ ਕਹਿਣ ਨੂੰ ਹੋਗਾ ਕਿ ਦੇਖ ਭਾਈ, ਤੇਰਾ ਪੱਖ ਮਜ਼ਬੂਤ ਹੁੰਦਾ ਕਿ ਲੈ ਭਾਈ ਤੂੰ, ਇਹ ਦੂਸਰਾ। ਪਰ ਦੂਸਰੇ ਪਾਸੇ ਜਿਹੜੀ ਅਦਾਲਤ 'ਚ ਪਿਛਲੇ 2 ਦਿਨਾਂ ਤੋਂ ਸੁਣਵਾਈ ਚੱਲ ਰਹੀ ਹੈ, ਉਹ ਸੁਣਵਾਈ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਸਰਕਾਰ ਦੇ ਨੁਮਾਇੰਦੇ, ਪੁਲਿਸ ਅਧਿਕਾਰੀ ਇਹ ਦਮ ਭਰ ਰਹੇ ਨੇ ਕਿ ਸਾਡੀ ਗਿਰਫਤ 'ਚ ਨਹੀਂ ਹੈ, ਨਾ ਕਾਨੂੰਨੀ ਤੌਰ ਤੇ, ਨਾ ਗੈਰ ਕਾਨੂੰਨੀ ਤੌਰ ਤੇ। ਹੁਣ ਉੱਥੇ ਸਬੂਤ ਦੇਣ ਲਈ ਉਹਨਾਂ ਕੋਲ ਵੀ ਕੁਝ ਨਹੀਂ ਸੀ। ਕੋਰਟ ਨੇ, ਜਿਹੜੀ ਧਿਰ ਨੇ ਫਾਈਲ ਕੀਤੀ ਪਟੀਸ਼ਨ ਕਿ ਜੀ ਸਾਨੂੰ ਲੱਗਦਾ ਕਿ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ 'ਚ ਆ, ਉਹਦੇ ਨਾਲ ਕੁੱਟਮਾਰ ਹੋ ਰਹੀ ਹੈ, ਉਹਦੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਜੀ, ਉਸ ਨੂੰ ਕਿਤੇ ਜੇਲ੍ਹ 'ਚ ਸੁੱਟ ਦਿੱਤਾ ਗਿਆ ਜੀ, ਉੱਥੇ ਤਸ਼ੱਦਦ ਢਾਇਆ ਜਾ ਰਿਹਾ ਜੀ। ਉਹ ਕੋਰਟ ਨੇ ਕਿਹਾ ਕਿ ਭਾਈ ਜੇਕਰ ਤੁਹਾਡੇ ਪਟੀਸ਼ਨ ਦੇ ਨਾਲ ਕੋਈ ਸਬੂਤ ਨੇ, ਸਬੂਤ ਲਿਆਓ। ਉਹਨਾਂ ਤੋਂ ਸਬੂਤ ਮੰਗੇ ਗਏ, ਪਰ ਜਿਹੜੀ ਕਾਊਂਟਰ ਕਰ ਰਹੀ ਧਿਰ ਸੀ, ਉਸ ਧਿਰ ਨੇ ਵੀ ਮੂੰਹ ਜ਼ਬਾਨੀ ਕਿਹਾ ਨਾ ਕਿ ਸਾਡੀ ਗਿਰਫਤ 'ਚ ਨਹੀਂ ਹੈ। ਕਿਆ ਦੇਖੋ ਜੀ, ਸਾਡੇ ਕੋਲ ਤਾਂ ਉੱਥੇ ਭੱਜ ਗਿਆ ਸੀ, ਮੋੜ ਤੋਂ ਭੱਜ ਗਿਆ ਸੀ, ਉਹਦੇ ਚਾਚੇ ਨੇ ਕਿਹਾ ਜੀ ਦੇਖੋ, ਪਰ ਉਹੋ ਜਿਹਾ ਤੱਥ ਕੋਈ ਨਹੀਂ ਹੈ ਕਿ ਸਾਡੀ ਗਿਰਫਤ 'ਚ ਨਹੀਂ ਹੈ। ਤੇ ਉਹਦੇ ਲਈ ਹੁਣ ਆ ਸਬੂਤ ਬਣ ਗਿਆ। ਕੀ ਇਹ ਸਬੂਤ ਘੜਿਆ ਏ ਜਾਂ ਸਬੂਤ ਆਪ ਮਹਾਰੇ ਸਾਹਮਣੇ ਆ ਗਿਆ? ਜਿਹੜੀ ਆਪਾਂ ਕੱਲ ਇਹ ਗੱਲ ਕਰ ਰਹੇ ਸੀ ਕਿ ਨੇਪਾਲ ਦੀ ਲੋਕੇਸ਼ਨ ਤੁਸੀਂ ਦੱਸ ਰਹੇ ਹੋ, ਨੇਪਾਲ ਦੇ ਤੁਹਾਡੇ ਉੱਥੇ ਦੇ ਭਾਰਤੀ ਦੂਤਾਵਾਸ ਚਿੱਠੀਆਂ ਤੱਕ ਲਿਖ ਰਹੇ ਨੇ, ਫਿਰ ਇਹਦੇ ਅੰਦਰ ਉਹ ਜਾਣਕਾਰੀ ਤੁਹਾਡੀ ਇੰਨੀ ਨਲਾਇਕ ਕੀ ਸੀ, ਉਹ ਜਾਣਕਾਰੀ ਤੁਹਾਡੀ ਇੰਨੀ ਅਧੂਰੀ ਸੀ ਕਿ ਬੰਦਾ ਇੰਨੀ ਸਕਿੰਟਾਂ 'ਚ ਹੁਸ਼ਿਆਰਪੁਰ ਵੀ ਪਹੁੰਚ ਗਿਆ। ਤੇ ਹੁਣ ਵੀ ਉਹੀ ਵਰਤਾਰਾ ਕਿਵੇਂ ਵਾਪਰ ਰਿਹਾ? ਕਮਾਲ ਹੈ। ਇਹਦਾ ਮਤਲਬ ਪੁਲਿਸ ਆਪਣੀ ਗਲਤੀਆਂ ਤੋਂ ਵੀ ਨਹੀਂ ਸਿੱਖਦੀ ਫਿਰ ਤਾਂ। ਪਹਿਲਾਂ ਵੀ ਮਤਲਬ ਕਿ ਬਾਕੀ ਬੰਦੇ ਫੜ ਲਏ, ਗੱਡੀਆਂ ਫੜ ਲਈਆਂ, ਬਸ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਰੀ ਨਹੀਂ ਫੜ ਹੋਏ। ਤੇ ਹੁਣ ਵੀ ਕਹਿੰਦੇ ਗੱਡੀ 'ਚ 4 ਜਣੇ ਸੀ, ਉਹ 2 ਮੁੰਡੇ ਫੜ ਲਏ, ਬਸ ਇਹੀ 2 ਭੱਜ ਗਏ, ਗੱਡੀ ਵੀ ਫੜ ਲਈ। ਸੋ ਇਹ ਸਵਾਲ ਫਿਰ ਉੱਥੇ ਹੀ ਖੜੇ ਨੇ। ਸੋ ਇਹ ਸਾਰੇ ਸਵਾਲਾਂ ਦੇ ਵਿੱਚ ਹੁਣ ਅੰਮ੍ਰਿਤਪਾਲ ਦੀ ਵੀਡੀਓ ਦੇ ਹਵਾਲੇ ਨਾਲ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਸਰਬੱਤ ਖਾਲਸਾ ਬੁਲਾਇਆ ਜਾਵੇ, ਜਿਹੜੀ ਉਹਨਾਂ ਨੇ ਕਿਹਾ ਕਿ ਹਾਂ ਪੰਜਾਬ ਦੇ ਨਾਲ ਧੱਕਾ ਹੁੰਦਾ, ਪੰਜਾਬ ਦੇ ਮਸਲਿਆਂ ਤੇ ਇਕਜੁੱਟਤਾ ਕੀਤੀ ਜਾਵੇ। ਸੋ ਇਹਨੇ ਵੀ ਕਈ ਨਵੇਂ ਸਵਾਲ ਖੜੇ ਕੀਤੇ ਨੇ। ਕੀ ਅੰਮ੍ਰਿਤਪਾਲ ਹੋਰਾਂ ਨੇ ਕਹਿ ਦਿੱਤਾ ਕਿ ਹੁਣ ਵਾਰਿਸ ਪੰਜਾਬ ਜਾਂ ਸਾਡੀ ਸੰਸਥਾ ਜਾਂ ਅਸੀਂ ਹੁਣ ਸਹੀ ਮਾਇਨਿਆਂ ਦੇ ਵਿੱਚ ਅਕਾਲ ਤਖਤ ਦੀ ਅਗਵਾਈ 'ਚ ਚੱਲਾਂਗੇ, ਸਾਡੀ ਵੱਖਰੀ ਕੋਈ ਹੋਂਦ ਨਹੀਂ ਹੈ, ਵੱਖਰੀ ਕੋਈ ਹਸਤੀ ਨਹੀਂ ਹੈ? ਜਾਂ ਉਹ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਅਕਾਲ ਤਖਤ ਸਾਡਾ ਸਰਵਉੱਚ ਹੈ, ਅਸੀਂ ਤਾਂ ਸਿਰਫ ਪੰਜਾਬ ਦੇ ਵਿੱਚ ਨਸ਼ਿਆਂ ਮੁਕਾਉਣ ਦੇ ਲਈ, ਅਸੀਂ ਪੰਜਾਬ ਦੀ ਜਵਾਨੀ ਨੂੰ ਧਰਮ ਨਾਲ ਜੋੜਨ ਦੇ ਲਈ, ਅੰਮ੍ਰਿਤਪਾਨ ਕਰਾਉਣ ਦੇ ਲਈ ਇਹ ਮੁਹਿੰਮ ਹੈ।
ਸੋ ਪਰ ਜੇਕਰ ਇਹ ਸਾਰਾ ਕੁਝ ਹੈ, ਫਿਰ ਦੂਜੀਆਂ ਧਿਰਾਂ ਕਹਿੰਦੀਆਂ ਕਿ ਫਿਰ ਤੁਸੀਂ ਗ੍ਰਿਫਤਾਰੀ ਤੋਂ ਕਿਉਂ ਡਰੇ, ਫਿਰ ਤੁਹਾਡੇ ਖਿਲਾਫ ਕੋਈ ਸਬੂਤ ਨਹੀਂ ਹੋਣਾ ਸੀ, ਤੁਸੀਂ ਖੜ ਜਾਂਦੇ। ਉਹ ਕਹਿੰਦੇ ਨਹੀਂ, ਸਾਨੂੰ ਸ਼ਾਇਦ ਲੱਗ ਰਿਹਾ ਸੀ ਕਿ ਸਾਡੀ ਖਾਲਸਾ ਵੀ ਰੋਕਣ ਲਈ ਹੈ। ਸੋ ਵੀਡੀਓ ਦੇ ਇਹ ਸਵਾਲ ਵੀ ਨੇ। ਸੋ ਅਜੇ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ। ਸਿਰਫ ਕੁਝ ਖਦਸ਼ੇ ਸੀ, ਜਿਹੜੇ ਕੁਝ ਫਿਕਰਮੰਦੀ ਸੀ, ਜਿਹੜੀ ਖਾਸ ਕਰ ਵਾਰਿਸ ਪੰਜਾਬ ਨੂੰ ਜਾਂ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ, ਉਹਦੀ ਫਿਕਰਮੰਦੀ ਤੋਂ ਤਾਂ ਥੋੜੀ ਜੀ ਧੂੜ ਹਟੀ ਹੈ ਕਿ ਨਹੀਂ ਭਾਈ, ਉਹ ਸਾਬਤ ਸੂਰਤ ਹੈ, ਉਹ ਤੰਦਰੁਸਤ ਹੈ, ਉਹ ਬੋਲਣ ਚਾਲਣ ਜੋਗਾ ਹੈ, ਪਰ गिरफ्तार है, गैर कानूनी है, कानूनी है, कस्टडी च है, नहीं है। ये सवाल होर गूढ़े हो गए ने उल्टा। ते कहण वाले तां इह भी कहंदे ने कि जी 12 ਕੁ ਦਿਨਾਂ ਦੇ ਵਿੱਚ NSA ਲੱਗਣ ਤੋਂ ਬਾਅਦ ਬੰਦੇ ਨੂੰ ਪੇਸ਼ ਹੀ ਕਰਨਾ ਪੈ ਜਾਂਦਾ, ਤੇ ਫਿਰ 12 ਕੁ ਦਿਨ ਤਾਂ ਹੋਣ ਵਾਲੇ ਨੇ NSA ਲੱਗੇ ਨੂੰ। ਕੱਲ ਪਰਸੋਂ ਨੂੰ ਸ਼ਾਇਦ 12 ਦਿਨ ਹੋ ਜਾਣੇ, ਅਗਲੇ ਦਿਨ ਕਹਿਣ ਲੱਗ ਗਏ ਸੀ 2 ਦਿਨਾਂ ਬਾਅਦ ਕਿਵੇਂ NSA ਲਾਤਾ। ਤੇ ਇਸ ਲਈ ਹੁਣ ਇਹ ਵੀ ਹੈ। ਸੋ ਪਰ ਕੱਲ ਜਿਵੇਂ ਪੁਲਿਸ ਵਰਦੀ ਤਾਂ ਵਰਦੀ, ਸਿਵਲ ਵਰਦੀ ਦੇ ਵਿੱਚ ਸਾਰੇ ਦਰਬਾਰ ਸਾਹਿਬ ਦੇ ਗਲਿਆਰੇ 'ਚ ਸੀ। ਬਿਲਕੁਲ ਸਾਰਾ ਦਿਨ ਮਤਲਬ ਸਿਵਲ ਵਰਦੀ 'ਚ ਉੱਥੇ ਸੰਗਤ ਨੂੰ ਕੱਲੇ ਬੰਦੇ 'ਚੋਂ ਪੁਲਿਸ ਵਾਲਾ ਹੀ ਦਿਖ ਰਿਹਾ ਸੀ। ਤੇ ਇਹ ਖੌਫ ਇੱਕ ਨਵੇਂ ਤਰ੍ਹਾਂ ਦਾ ਪੈਦਾ ਕੀਤਾ ਜਾ ਰਿਹਾ। ਤੇ ਫਿਰ ਜੇ ਉਹ ਹੁਸ਼ਿਆਰਪੁਰ ਸੀ, ਹੁਸ਼ਿਆਰਪੁਰ ਫੜ ਲੈਂਦੇ। ਜੇ ਉਹ ਨੇਪਾਲ ਬਾਰਡਰ ਤੇ ਪਹੁੰਚਿਆ ਸੀ, ਨੇਪਾਲ ਬਾਰਡਰ ਤੇ ਫੜ ਲੈਂਦੇ। ਕੁਰੂਕਸ਼ੇਤਰ ਜਿੱਥੋਂ ਛਤਰੀ ਮਿਲੀ ਉੱਥੋਂ ਫੜ ਲੈਂਦੇ। ਤੇ ਪਰ ਹੁਣ ਦਰਬਾਰ ਸਾਹਿਬ ਸੰਗਤ ਦੇ ਵਿੱਚ ਖੌਫ ਪੈਦਾ ਕਰਨ ਦਾ ਇਹ ਕੀ ਪਹਿਲੂ ਹੈ? ਕੀ ਇਹ ਅਗਲੀ ਸਕ੍ਰਿਪਟ ਹੈ ਕੋਈ? ਹੁਣ ਇਹ ਸਵਾਲ ਇੱਥੇ ਹੀ ਖੜਾ ਕਿ ਇਹ ਸਾਰਾ ਕੁਝ ਕਿ ਕੀ ਉਹ ਸਰੈਂਡਰ ਕਰੇਗਾ, ਕੀ ਉਸ ਦੀ ਗ੍ਰਿਫਤਾਰੀ ਪਾਈ ਜਾਏਗੀ, ਕੀ ਮਤਲਬ ਕਿ ਇਹ ਫਿਲਮ ਦਾ ਇੱਕ ਅਗਲਾ ਸੀਨ ਹੋਏਗਾ। ਹੁਣ ਇਹ ਕਿਹੜਾ ਪੱਖ ਹੈ? ਕਾਰਨ ਉਹਦਾ ਇੱਕ ਵੱਡਾ ਸਵਾਲ ਇਹ ਖੜਾ ਹੈ। ਹੁਣ ਇਹ ਵੀ ਇੱਕ ਚਰਚਾਵਾਂ ਨਿਕਲ ਰਹੀਆਂ ਸਰਕਾਰੀ ਹਵਾਲੇ ਨਾਲ, ਪੁਲਿਸ ਦੇ ਹਵਾਲੇ ਨਾਲ, ਮੀਡੀਆ ਦੇ ਹਵਾਲੇ ਨਾਲ, ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅੰਮ੍ਰਿਤਪਾਲ ਨੇ 3 ਸ਼ਰਤਾਂ ਰੱਖੀਆਂ ਜੀ। ਕਿ ਜੀ ਪਹਿਲੀ ਸ਼ਰਤ ਤਾਂ ਕਿ ਮੇਰੇ ਨਾਲ ਕੁੱਟਮਾਰ ਨਾ ਹੋਵੇ, ਦੂਜੀ ਸ਼ਰਤ ਮੈਨੂੰ ਪੰਜਾਬ ਤੋਂ ਬਾਹਰ ਨਾ ਲਿਜਾਇਆ ਜਾਵੇ। ਸੋ ਏਦਾਂ ਕਹਿੰਦੇ ਉਹਨੇ 3 ਸ਼ਰਤਾਂ ਰੱਖੀਆਂ ਕਿ ਮੈਂ ਤਾਂ ਜੀ ਪੰਜਾਬ 'ਚ ਰਹਿਣਾ ਚਾਹੁੰਦਾ, ਤੇ ਮੇਰੇ ਦੇ ਉੱਤੇ ਮਤਲਬ NSA ਨਾ ਲਾਇਆ ਜਾਵੇ, ਤੇ ਮੈਨੂੰ ਪੰਜਾਬ ਤੋਂ ਬਾਹਰ ਨਾ ਲਿਜਾਇਆ ਜਾਵੇ, ਤੇ ਮੇਰੇ ਨਾਲ ਕੁੱਟਮਾਰ ਨਾ ਕੀਤੀ ਜਾਵੇ, ਮੈਂ ਤਿਆਰ ਹਾਂ। ਹੁਣ ਇਹ ਗੱਲ ਕਿਹਨੇ ਫੈਲਾਈ? ਇਹ ਚਰਚਾ ਕਿੱਥੋਂ ਆਈ? ਇਹਦਾ ਕੋਈ ਸੋਰਸ ਨਹੀਂ। ਉਸੇ ਤਰ੍ਹਾਂ ਫੋਟੋਆਂ ਕਿਹਨੇ ਜਾਰੀ ਕੀਤੀਆਂ, ਵੀਡੀਓ ਕਿਹਨੇ ਜਾਰੀ ਕੀਤੀ, ਵੀਡੀਓ ਕਿੱਥੋਂ ਬਣੀ, ਕੋਈ ਸੋਰਸ ਨਹੀਂਗਾ। ਪਰ ਵੀਡੀਓ ਹੈਗੀ ਹਕੀਕਤ, ਵੀਡੀਓ ਸੱਚ ਆ। ਉਹ ਤਾਂ ਵਾਰਿਸ ਪੰਜਾਬ ਦੇ ਵੀ ਕਹਿੰਦੇ ਨੇ ਕਿ ਵੀਡੀਓ ਅੰਮ੍ਰਿਤਪਾਲ ਦੀ ਹੈ। ਪਰ ਇਹ ਸਾਰੇ ਦੇ ਵਿੱਚ ਵੀਡੀਓ ਕਿੱਥੋਂ ਬਣੀ, ਕਿਹਨੇ ਬਣਾਈ, ਕਿਹੜੇ ਨੈਟ ਤੋਂ ਬਣੀ, ਕਿਹੜੇ ਪੇਜ ਤੋਂ ਬਣੀ, ਕਿਹੜੇ ਚੈਨਲ ਨੂੰ ਇੰਟਰਵਿਊ ਦੇਣੀ ਸੀ, ਉਹ ਤੋਂ ਬਾਅਦ ਸਰੈਂਡਰ ਕਰਨਾ ਸੀ, ਇਹ ਸਵਾਲ ਕਿੱਥੋਂ ਆਏ? ਤੇ ਇਹ ਸਭ ਦੇ ਵਿੱਚ ਉਹ ਸਹਿਜਪਣਾ ਜਾਂ ਸਹਿਮਪਣਾ, ਇਹ ਸਵਾਲ ਵੱਡਾ ਕਰ। ਜੀ ਜੀ ਬਿਲਕੁਲ। ਸਵਾਲਾਂ ਦੇ ਜਵਾਬ ਕੁਛ ਮਿਲੇ ਗਏ ਤੇ ਕੁਛ ਨਵੇਂ ਜਿਹੜੇ ਆ ਉਹ ਇੱਥੇ ਦੀਪਕ ਜੀ ਖੜੇ ਹੋ ਗਏ ਆ। ਦੇਖੋ ਇਸ ਦਾ ਨਤਾਰਾ ਕਦੋਂ ਤੱਕ ਜਿਹੜਾ ਉਹ ਹੁੰਦਾ ਆ।